ਅੱਜ ਮੈਂ ਤੁਹਾਨੂੰ ਲੈ ਕੇ ਆਇਆ ਇੱਕ ਬੜੀ ਅਜ਼ੀਮ ਹਸਤੀ ਕੋਲ, ਜਿਨ੍ਹਾਂ ਦਾ ਇੱਕ ਐਸਾ ਕਾਰਨਾਮਾ ਜਿਹੜਾ ਪਾਕਿਸਤਾਨ ਦੇ ਹਿੰਦੂਆਂ ਦੇ ਵਿੱਚੋਂ ਕਿਸੇ ਹੋਰ ਨੇ ਨਹੀਂ ਕੀਤਾ। ਇਹ ਸਾਡੇ ਪੰਜਾਬ ਲਈ ਬੜੇ ਮਾਣ ਦੀ ਗੱਲ ਆ, ਸਾਡੇ ਲਈ ਬੜੇ ਮਾਣ ਦੀ ਗੱਲ ਆ। ਦੋ ਐਸੀਆਂ ਕਿਤਾਬਾਂ ਇਹਨਾਂ ਦੀਆਂ ਮੇਰੇ ਹੱਥ 'ਚ ਆ, ਤੁਸੀਂ ਹੈਰਾਨ ਹੋਵੋਗੇ। ਸ਼੍ਰੀਮਦ ਭਗਵਤ ਗੀਤਾ, ਜਿਹੜਾ ਇਹਨਾਂ ਨੇ ਭਗਵਤ ਗੀਤਾ ਦਾ ਉਰਦੂ 'ਚ ਤਰਜਮਾ ਕੀਤਾ, ਜਿਹੜਾ ਹਿੰਦੀ ਵਾਲਾ ਉਹਦਾ ਸੀਗਾ ਤਰਜਮਾ, ਉਹਨੂੰ ਵੀ ਸ਼ਾਹਮੁਖੀ ਯਾਨੀ ਉਰਦੂ ਰਸਮੁਲ ਖਤ ਦੇ ਵਿੱਚ ਲਿਖਿਆ ਤੇ ਫਿਰ ਅੱਗੇ ਉਰਦੂ ਤਰਜਮਾ ਕੀਤਾ। ਦੂਜੀ ਇਹਨਾਂ ਦੀ ਕਿਤਾਬ ਹੈ ਮੁਕਤੀ ਮਾਰਗ, ਰਾਹੇ ਨਜਾਤ ਤੇ ਸੂਫੀਜ਼ਮ ਤੇ ਇਹਨਾਂ ਦੀ ਕਿਤਾਬ। ਮੁਕਤੀ ਮਾਰਗ ਦਾ ਇਵੇਂ ਹੈ ਕਿ ਅਸਾਂ ਸ਼੍ਰੀ ਗੀਤਾ ਪੜ੍ਹੀ ਹਿੰਦੀ ਵਿੱਚ, ਉਹਦਾ ਤਰਜਮਾ ਉਰਦੂ ਵੀ ਪੜ੍ਹਦੇ ਰਹਿ ਗਿਆ। ਇਹ ਪੜ੍ਹੀ, ਫਿਰ ਸੂਫੀਆ ਇਕਰਾਮ ਦੇ ਦੀਵਾਨ ਪੜ੍ਹੇ, ਫਿਰ ਸੰਤਾਂ ਦੇ ਜਿਹੜੇ ਭਜਨ ਮਾਲਾ ਨੇ ਉਹ ਪੜ੍ਹੇ ਨੇ। ਇਹ ਤਿੰਨੇ ਜਿਹੜੇ ਨਾ ਇਹ ਮਿਲਦੇ ਡਿਠੇ ਨਾ, ਤਰਜਮਾ ਵੀ ਕੀਤਾ ਬਾਅਦ ਵਿੱਚ। ਪਹਿਲੇ ਮੁਕਤੀ ਮਾਰਗ, ਇਹ ਮੁਕਤੀ ਮਾਰਗ ਜਿਹੜਾ ਗੀਤਾ ਦਾ ਖੁਲਾਸਾ, ਕਾਫੀ ਉਨਵਾਨ ਇਹਦੇ ਸ਼੍ਰੀ ਗੀਤਾ ਦੇ ਇਹਦੇ ਵਿੱਚ ਹਨ। ਜਿਵੇਂ ਬ੍ਰਹਮ ਯਾਨੀ ਖੁਦਾ, ਆਤਮਾ ਯਾਨੀ ਰੂਹ, ਪਹਿਲੇ ਉਹਦਾ ਆਲਮੀ ਦਿਨ ਹੁੰਦਾ ਹੈ ਨਾ ਕਿਤਾਬਾਂ ਦਾ, ਤੇ ਉਹਦੇ ਵਿੱਚ ਇਹ ਲਾਇਬ੍ਰੇਰੀ ਵਿੱਚ ਤੁਸੀਂ ਇਹ ਪੜ੍ਹਿਆ ਹੋਵੇਗਾ ਕਿ ਉਹਨਾਂ ਨੂੰ ਅਸਾਂ ਇਹ ਨਹੀਂ ਕਿ ਸਾਨੂੰ ਮਿਲੇ ਐਵਾਰਡ, ਮਗਰ ਜਿਹੜੇ ਖਾਨਪੁਰ ਦੇ ਨੇ ਮੁਜਾਹਿਦ ਜਤੋ ਸਾਹਿਬ ਜਾਂ ਮਿਰਜ਼ਾ ਹਬੀਬ ਸਾਹਿਬ, ਉਹਨਾਂ ਨੂੰ ਕਿਤਾਬਾਂ ਦਿੱਤੀਆਂ ਮੁਕਤੀ ਮਹਾਰਾਜ ਤੁਸੀਂ ਇਹ ਭੇਜੋ। ਔਰ ਇਹ ਸੂਫੀਜ਼ਮ 'ਤੇ ਲਿਖੀ ਹੋਈ ਪੂਰੇ ਜ਼ਿਲ੍ਹੇ ਦਾ ਸਰਵੇ ਕੀਤਾ, ਕਿਤਾਬਾਂ ਪੜ੍ਹਨ ਆਇਆ। ਤੁਸੀਂ ਦੇਖਿਆ ਕਿ 35 ਮੁਸਲਿਮ ਨੇ ਅਸਾਂ ਐਵਾਰਡ ਦਿੱਤੇ, ਤੇ ਸਾਡਾ ਐਲਾਨ ਕੀਤਾ, ਤੇ ਫਿਰ ਉਹਨਾਂ ਨੇ ਆਖਿਆ ਵੀ 34 ਇਹਦੇ ਵਿੱਚ ਮੁਸਲਿਮ ਨੇ, ਇੱਕ ਹਿੰਦੂਇਜ਼ਮ ਨਾਲ ਚੱਲ ਗਿਆ। ਤੁਸੀਂ ਇਹ ਨਾ ਖਿਆਲ ਕਰੋ ਕਿਉਂ ਲਿਖਿਆ, ਇਹਨਾਂ ਨੇ ਤਸawwuf ਦੀ ਕਿਤਾਬ ਲਿਖੀ। ਬੇਲੀਓ, ਮੈਂ ਮੀਆਂ ਆਸਿਫ ਅਲੀ, ਤੇ ਅੱਜ ਮੈਂ ਤੁਹਾਨੂੰ ਲੈ ਕੇ ਆਇਆ ਇੱਕ ਬੜੀ ਅਜ਼ੀਮ ਹਸਤੀ ਕੋਲ, ਬੜੀ ਵੱਡੀ ਹਸਤੀ, ਬੜੀ ਅਹਿਮ ਸ਼ਖਸੀਅਤ, ਜਿਨ੍ਹਾਂ ਦਾ ਇੱਕ ਐਸਾ ਕਾਰਨਾਮਾ ਜਿਹੜਾ ਪਾਕਿਸਤਾਨ ਦੇ ਹਿੰਦੂਆਂ ਦੇ ਵਿੱਚੋਂ ਕਿਸੇ ਹੋਰ ਨੇ ਨਹੀਂ ਕੀਤਾ। ਇਹ ਸਾਡੇ ਪੰਜਾਬ ਲਈ ਬੜੇ ਮਾਣ ਦੀ ਗੱਲ ਆ, ਸਾਡੇ ਲਈ ਬੜੇ ਮਾਣ ਦੀ ਗੱਲ ਆ, ਔਰ ਸਾਡੇ ਸ਼ਹਿਰ ਰਹੀਮਯਾਰ ਖਾਨ ਲਈ ਬੜੇ ਮਾਣ ਦੀ ਗੱਲ ਆ ਕਿ ਇਹਨਾਂ ਨੇ ਦੋ ਐਸੀਆਂ ਕਿਤਾਬਾਂ ਇਹਨਾਂ ਦੀਆਂ ਮੇਰੇ ਹੱਥ 'ਚ ਆ, ਤੁਸੀਂ ਹੈਰਾਨ ਹੋਵੋਗੇ। ਸ਼੍ਰੀਮਦ ਭਗਵਤ ਗੀਤਾ, ਜਿਹੜਾ ਇਹਨਾਂ ਨੇ ਭਗਵਤ ਗੀਤਾ ਦਾ ਉਰਦੂ 'ਚ ਤਰਜਮਾ ਕੀਤਾ। ਨਾ ਸਿਰਫ ਉਰਦੂ ਤਰਜਮਾ ਕੀਤਾ, ਬਲਕਿ ਜਿਹੜਾ ਹਿੰਦੀ 'ਚ ਭਗਵਤ ਗੀਤਾ ਸੀ ਉਹਨੂੰ ਵੀ, ਵੈਸੇ ਤੇ ਸੰਸਕ੍ਰਿਤ 'ਚ, ਜਿਹੜਾ ਹਿੰਦੀ ਵਾਲਾ ਉਹਦਾ ਸੀਗਾ ਤਰਜਮਾ, ਉਹਨੂੰ ਵੀ ਸ਼ਾਹਮੁਖੀ ਯਾਨੀ ਉਰਦੂ ਰਸਮੁਲ ਖਤ ਦੇ ਵਿੱਚ ਲਿਖਿਆ ਤੇ ਫਿਰ ਅੱਗੇ ਉਰਦੂ ਤਰਜਮਾ ਕੀਤਾ। ਤੇ ਦੂਜੀ ਇਹਨਾਂ ਦੀ ਕਿਤਾਬ ਹੈ ਮੁਕਤੀ ਮਾਰਗ, ਰਾਹੇ ਨਜਾਤ ਤੇ ਸੂਫੀਜ਼ਮ ਤੇ ਇਹਨਾਂ ਦੀ ਕਿਤਾਬ। ਯਾਨੀ ਇਹਨਾਂ ਨੇ ਆਪਣੀ ਜਿਹੜੀ ਭਗਵਤ ਗੀਤਾ ਦਾ ਤੇ ਕੀਤਾ ਨਾਲ ਇਹ ਜਿਹੜੀ ਮੁਕਤੀ ਮਾਰਗ ਸੂਫੀਜ਼ਮ ਤੇ ਕਿਤਾਬ ਲਿਖੀ। ਇਹਨਾਂ ਦੇ ਨਾਲ ਅਸੀਂ ਹੁਣ ਗੱਲ ਕਰਾਂਗੇ। ਮੁਹੱਬਤ ਰਾਮਦਾਸ ਜੀ ਦੇ ਨਾਲ ਮੈਂ ਮੌਜੂਦ ਹਾਂ, ਤੇ ਮੁਹੱਬਤ ਰਾਮਦਾਸ ਜੀ ਕੋਲੋਂ ਜਾਣਾਂਗੇ ਇਹਨਾਂ ਦੋਵੇਂ ਕਿਤਾਬਾਂ ਦੇ ਬਾਰੇ 'ਚ। ਕੀ ਹਾਲ ਚਾਲ ਆ ਮੁਹੱਬਤ ਜੀ? ਠੀਕ ਹੈ ਜਨਾਬ। ਠੀਕ ਹੋ ਜੀ ਜੀ। ਵਾਵਾ ਵਡੇਰੀ ਉਮਰ ਹੋ ਗਈ ਹੁਣ ਤੇ ਜੀ, ਉਮਰ ਤੇ ਵਾਵਾ ਵੱਡੀ ਹੋ ਗਈ ਹੁਣ ਤੁਹਾਡੀ। ਹਾਂ, 90 ਤੋਂ ਜ਼ਿਆਦਾ ਹੈ ਵੈਸੇ। ਅੱਛਾ, 90 ਤੋਂ ਜ਼ਿਆਦਾ। ਜੀ ਜੀ। ਵਾਹ ਜੀ ਵਾਹ। ਪ੍ਰੀਤਮ ਮੇਰੇ 4 ਬੇਟੇ ਨੇ, ਬੜੀ ਸਭ ਤੋਂ ਬੇਟੀ ਹੈ ਤੇ ਇਹ ਸਭ ਤੋਂ ਛੋਟਾ ਹੈ। ਵਾਹ ਜੀ ਵਾਹ, ਬੜਾ ਜੀ ਖੁਸ਼ੀ ਹੋਈ ਤੁਹਾਡੇ ਨਾਲ ਮਿਲ ਕੇ। 90 ਸਾਲ ਦੀ ਉਮਰ 'ਚ ਵੀ ਦੇਖੋ ਤੁਸੀਂ ਬਾਬਾ ਜੀ ਕਿਵੇਂ ਫਿੱਟ ਫਾਟ ਆ, ਐਵੇਂ ਫਿੱਟ ਰਹੋ। ਨਹੀਂ, ਨਜ਼ਰ ਮੇਰੀ ਆਪਰੇਸ਼ਨ ਹੋਇਆ ਨੇ, ਨਜ਼ਰ ਮੇਰੀ ਜ਼ੀਰੋ ਦੀ ਹੈ, ਐਨਕ ਨਹੀਂ ਲੱਗਦੀ। ਅੱਛਾ, ਐਨਕ ਨਹੀਂ ਲੱਗਦੀ ਹਲੇ? ਨਹੀਂ। ਇਹ ਦੇਖੋ ਯਾਰ, ਕਮਾਲ ਦੀ ਗੱਲ ਆ। ਮੈਂ ਕਰਨ ਦੇ ਕੁਝ ਹੋਰ ਆਇਆ, ਪਰ ਬਾਬਾ ਜੀ ਤੇ ਵੈਸੇ ਬੜੇ ਦਿਲਚਸਪ ਆਦਮੀ ਆ। ਤੇ ਅੱਛਾ, ਯਾਨੀ ਕਿ ਹਲੇ ਤੇ ਨਜ਼ਰ ਤੇ ਐਨਕ ਨਹੀਂ ਲੱਗੀ। ਤੇ ਚੱਲਣ ਫਿਰਨ 'ਚ ਜਿਸਮਾਨੀ ਕਮਜ਼ੋਰੀ ਤਾਂ ਹੈ, ਮਗਰ ਨਜ਼ਰ, ਸਮਾਤ, ਸੁਣਨ ਦੀ ਤਾਕਤ ਔਰ ਕੁਝ ਕਰਨ ਵਾਲੇ ਇਸ ਉਮਰ 'ਚ ਗੱਲਬਾਤ ਕਰਨਾ, ਇਹ ਬੜੀ ਅਹਿਮ ਗੱਲ ਹੈ। ਨਹੀਂ, ਤੁਸੀਂ ਪੈਦਲ ਸਹੀ ਫਿਰਦੇ ਹੋ, ਤੁਰ ਲੈਂਦੇ ਹੋ? ਠੀਕ। ਹਾਂ, ਪੈਦਲ ਲਾਠੀ ਦੇ ਉੱਤੇ ਫਿਰ ਲੈਂਦੇ ਹੁਣ ਆਏ ਹਨ। ਅੱਛਾ ਜੀ ਜੀ। ਵਾਹ ਜੀ ਵਾਹ, ਦੇਖੋ ਬੜੀ ਯਾਰ ਖੁਸ਼ੀ ਦੀ ਗੱਲ ਆ ਕਿ ਬਾਬਾ ਜੀ ਇਸ ਉਮਰ 'ਚ ਵੀ ਐਵੇਂ ਫਿੱਟ ਫਾਟ ਆ। ਤੇ ਅੱਛਾ, ਇਹ ਦੱਸੋ ਕਿ ਇਹ ਜਿਹੜੀ ਕਿਤਾਬ ਹੈ ਮੁਕਤੀ ਮਾਰਗ, ਪਹਿਲੇ ਆਪਾਂ ਭਗਵਤ ਗੀਤਾ ਦੀ ਗੱਲ ਕਰ ਲਈਏ, ਫਿਰ ਆਪਾਂ ਮੁਕਤੀ ਮਾਰਗ ਦੀ ਗੱਲ ਕਰਦੇ ਹਾਂ। ਰਾਹੇ ਨਜਾਤ ਜਿਹਦਾ ਤੁਸੀਂ ਨਾਲ ਉਹਦਾ ਬ੍ਰੈਕਟ ਦਿੱਤਾ ਹੋਇਆ। ਅੱਛਾ, ਤੁਸੀਂ ਸ਼੍ਰੀਮਦ ਭਗਵਤ ਗੀਤਾ ਦੇ ਬਾਰੇ ਦੱਸੋ, ਤੁਹਾਨੂੰ ਪਹਿਲੇ ਤੇ ਖਿਆਲ ਕਿਵੇਂ ਆਇਆ? ਨਹੀਂ, ਖਿਆਲ ਐਵੇਂ ਆਇਆ ਹੈ ਮੁਕਤੀ ਮਾਰਗ ਦਾ ਇਵੇਂ ਹੈ ਕਿ ਅਸਾਂ ਸ਼੍ਰੀ ਗੀਤਾ ਪੜ੍ਹੀ ਹਿੰਦੀ ਵਿੱਚ, ਉਹਦਾ ਤਰਜਮਾ ਉਰਦੂ ਵੀ ਪੜ੍ਹਦੇ ਰਹਿ ਗਿਆ। ਇਹ ਪੜ੍ਹੀ, ਫਿਰ ਸੂਫੀਆ ਇਕਰਾਮ ਦੇ ਦੀਵਾਨ ਪੜ੍ਹੇ, ਫਿਰ ਸੰਤਾਂ ਦੇ ਜਿਹੜੇ ਭਜਨ ਮਾਲਾ ਨੇ ਉਹ ਪੜ੍ਹੇ ਨੇ। ਇਹ ਤਿੰਨੇ ਜਿਹੜੇ ਨਾ ਇਹ ਮਿਲਦੇ ਡਿਠੇ ਨਾ, ਤੇ ਫਿਰ ਇਹ ਅਸਾਂ ਇਹਦਾ ਤਰਜਮਾ ਵੀ ਕੀਤਾ ਬਾਅਦ ਵਿੱਚ। ਪਹਿਲੇ ਮੁਕਤੀ ਮਾਰਗ ਲਿਖੀ, ਤੇ ਇਹ ਮੁਕਤੀ ਮਾਰਗ ਜਿਹੜਾ ਗੀਤਾ ਦਾ ਖੁਲਾਸਾ ਹੈ। ਅੱਛਾ, ਮੁਕਤੀ ਮਾਰਗ ਸ਼੍ਰੀਮਦ ਭਗਵਤ ਗੀਤਾ ਦਾ ਖੁਲਾਸਾ। ਹੈ। ਵਾਹ ਜੀ ਵਾਹ ਵਾਹ।
ਔਰ ਇਹ ਸੂਫੀਜ਼ਮ ਤੇ ਲਿਖੀ ਹੈ ਔਰ ਇਹ ਕਾਫੀ ਉਨਵਾਨ ਇਹਦੇ ਸ੍ਰੀ ਗੀਤਾ ਦੇ ਇਹਦੇ ਵਿੱਚ ਹਨ, ਜਿਵੇਂ ਬ੍ਰਹਮ ਜੀ ਨੇ ਖੁਦਾ, ਆਤਮਾ ਜੀ ਨੇ ਰੂਹ। ਅੱਛਾ ਇਹ ਦੱਸੋ ਕਿ ਤੁਸੀਂ ਇਹ ਜਿਹੜੀ ਇਹ ਭਗਵਤ ਗੀਤਾ ਇਹ ਹਿੰਦੀ ਚ ਪੜ੍ਹਦੇ ਸੀ ਪਹਿਲੇ? ਹਿੰਦੀ ਚ ਪੜ੍ਹਦੇ ਸੀ। ਹਿੰਦੀ ਪੜ੍ਹ ਹਾਂ, ਯਾਨੀ ਦੇਵਨਾਗਰੀ ਰਸਮੁਲ ਖਤ ਪੜ੍ਹ ਲੈਂਦੇ ਹੋ ਤੁਸੀਂ? ਇਹਨੇ ਹਿੰਦੀ ਵੀ ਪੜ੍ਹਦੇ ਆ ਨਾ, ਹਿੰਦੀ ਪੜ੍ਹੀ ਹੈ ਤਾਂ ਮੈਂ ਲਿਖੀ ਹੈ ਨਾ, ਮੈਂ ਹਿੰਦੀ ਉਹੀ ਦੇਵਨਾਗਰੀ ਚ ਲਿਖਦੇ ਆ ਨਾ। ਤੇ ਅੱਛਾ ਤੇ ਉਹ ਤੁਸੀਂ ਉਹ ਕਦੋਂ ਹਿੰਦੀ ਕਦੋਂ ਸਿੱਖੀ ਸੀ ਤੁਸੀਂ? असल मेरा प्राइमरी तालीम है, मतलब पाकिस्तानी मेरी मुल्की तालीम है प्राइमरी है। जी हिंदी है वो इतने बुढ़ा रहा सी, एक नांगू राम अर्जन जी का वालिद साहब वो को मैं सीखी सी। फिर मुताला जड़ा है ना वो मुताला कामयाब होता है। अच्छा ਤੁਸੀਂ ਕਿੰਨੀ ਉਮਰ ਚ ਸਿੱਖੀ ਸੀ ਉਹਨਾਂ ਕੋਲੋਂ ਹਿੰਦੀ? प्राइमरी तो मैं 20 साल की उम्र पास की थी कि 15 साल तो ਸਕੂਲ ਤੇ ਹੈ ਨਹੀਂ ਸੀ। ਅੱਛਾ ਤੁਸੀਂ 20 ਸਾਲ ਦੇ ਹੋ ਕੇ ਪ੍ਰਾਇਮਰੀ? ਅੱਛਾ ਉਦੋਂ ਪਾਕਿਸਤਾਨ ਬਣ ਗਿਆ ਸੀ? ਪਾਕਿਸਤਾਨ ਦੇ 15 ਸਾਲ ਮੇਰੀ ਉਮਰ ਸੀ ਜਦੋਂ ਬਣਿਆ। ਅੱਛਾ ਵਾਹ ਜੀ ਵਾਹ। ਤੇ ਅੱਛਾ ਤੇ ਇਹ ਤੁਸੀਂ ਫਿਰ ਜਿਹੜਾ ਵਾ ਬਾਅਦ ਵਿੱਚ ਪ੍ਰਾਇਮਰੀ ਫਿਰ ਬਾਅਦ ਚ ਕੀਤੀ ਨਹੀਂ 20 ਸਾਲ ਦੇ ਹੋ ਕੇ? ਨਹੀਂ 15 ਸਾਲ ਦੀ ਉਮਰ ਚ ਪ੍ਰਾਇਮਰੀ ਜਦੋਂ ਮੁਕੰਮਲ ਕੀਤੀ ਤਾਂ 20 ਸਾਲ ਦੀ ਉਮਰ ਹੋ ਗਈ ਸੀ। ਉਹੀ 15 ਸਾਲ ਦੇ ਹੋ ਕੇ ਸਕੂਲ ਦਾਖਲ ਹੋਏ ਨਾ ਯਾਰ, ਇਹ ਵੀ ਦੇਖੋ ਇਹ ਕਮਾਲ। ਅੱਜ ਅਸੀਂ ਬੱਚਾ ਜਿਹੜਾ 2.5 ਸਾਲ ਦਾ ਜਾਂ 12-13 ਸਾਲ ਦੇ ਸੀ, ਸਾਰੀ ਮੈਨੂੰ ਯਾਦ ਹੈ। ਅੱਛਾ ਅਸੀਂ 2.5 ਸਾਲ ਦਾ ਬੱਚਾ ਸਕੂਲ ਪਾ ਦਿੱਤਾ, ਦੇਖੋ ਯਾਰ। ਅੱਛਾ ਤੇ ਅੱਛਾ ਇਹ ਖਿਆਲ ਜਿਹੜਾ ਸੀ ਤੁਹਾਨੂੰ ਸ਼੍ਰੀ ਭਗਵਤ ਗੀਤਾ ਦਾ, ਇਹ ਕਿਵੇਂ ਆਇਆ ਸੀ ਕਿ ਇਹਨੂੰ ਮੈਂ ਕਰਾਂ, ਇਹਨੂੰ ਉਰਦੂ ਤਰਜਮਾ ਕਰਾਂ? ਇਹਦੀ ਕੀ ਵਜ੍ਹਾ? ਵਜ੍ਹਾ ਇਹ ਹੈ ਕਿ ਮੈਂ ਪੜ੍ਹਦਾ ਸੀ ਨਾ ਕਿਤਾਬਾਂ, ਤੇ ਸੂਫੀਆ ਕਿਰਾਮ ਦੀਆਂ ਕਿਤਾਬਾਂ ਪੜ੍ਹੀਆਂ, ਤੇ ਹਿੰਦੀ ਸੰਤਾਂ ਦੀਆਂ ਕਿਤਾਬਾਂ ਪੜ੍ਹੀਆਂ, ਗੀਤਾ ਦੀਆਂ ਪੜ੍ਹੀਆਂ, ਤੇ ਇਹ ਜਦੋਂ ਸਾਰੀ ਇੱਕ ਚੀਜ਼ ਮਿਲਣ ਲੱਗੀ ਨਾ ਤੇ ਫਿਰ ਮੈਨੇ ਇਹ ਕੀਤੀ ਉਰਦੂ ਜਮਾ ਚ ਇਹ ਕੀਤੀ ਮੁਕਤੀ ਮਾਰਗ। ਇਹ ਤੁਸੀਂ ਇਹ ਪੜ੍ਹੋਗੇ ਨਾ ਤਾਂ ਦੋ ਹਿੱਸੇ ਦੇ ਵਿੱਚ ਇਹੋ ਜਿਹੇ ਉਨਵਾਨ ਨੇ ਇਹੋ ਜਿਹੇ। ਉਹ ਤੇ ਮੁਕਤੀ ਮਾਰਗ ਹੋ ਗਈ ਨਾ। ਜਦੋਂ ਮੈਂ ਇਹ ਕਹਿ ਰਿਹਾ ਤੁਸੀਂ ਇਹ ਦੱਸੋ ਕਿ ਇਹਦਾ ਕਰਨ ਦਾ ਮਕਸਦ ਇੱਕ ਦੇ ਪਿੱਛੇ ਵੀ ਸੀ ਨਾ ਕਿ ਵੀ ਲੋਕਾਂ ਨੂੰ ਪਤਾ ਲੱਗੇ। ਹੁਣ ਹਰ ਬੰਦਾ ਤੇ ਹਿੰਦੀ ਨਹੀਂ ਪੜ੍ਹ ਸਕਦਾ ਹਿੰਦੂਆਂ ਚੋਂ। ਉਹ ਗੱਲ ਸੁਣ ਮੇਰੀ ਪਹਿਲੇ ਗੱਲ ਸਮਝ ਲਓ। ਹਾਂਜੀ ਹਾਂਜੀ। ਜਦੋਂ ਸੂਫੀਆ ਕਿਰਾਮ ਦੀ ਕਿਤਾਬਾਂ ਪੜ੍ਹੀਆਂ ਨੇ ਮੈਂ ਪਹਿਲੀ ਸੂਫੀਆ ਕਿਰਾਮ ਦੀਆਂ ਕਿਤਾਬਾਂ ਪੜ੍ਹੀਆਂ ਤੇ ਉਹਨਾਂ ਦੇ ਤਸawwuf ਵਿੱਚ ਤਸawwuf ਦਾ ਮਤਲਬ ਹੈ ਧਿਆਨ ਯੋਗ ਮੁਰਾਕਬਾ ਜਗ ਜਾ ਸ਼ਰੀਅਤ ਤੋਂ ਹਟ ਕੇ ਤਰੀਕਾ ਦਾ, ਤੇ ਉਹ ਪੜ੍ਹਿਆ ਤੇ ਇੱਕੋ ਜਿਹਾ ਮੁਰਸ਼ਿਦ ਦੇ ਯਕੀਨ ਤੇ ਇੱਕੋ ਜਿਹਾ ਮੁਰਾਕਬੇ ਦਾ ਤਰੀਕਾ ਇੱਕੋ ਜਿਹਾ। ਤੇ ਜਦੋਂ ਇਹ ਪੜ੍ਹਿਆ ਮੈਂ ਤੇ ਫਿਰ ਗੀਤਾ ਪੜ੍ਹੀ ਤੇ ਫਿਰ ਹਿੰਦੂ ਸੰਤਾਂ ਦੇ ਸੂਹੇ ਪੜ੍ਹਾਏ। ਤਾਂ ਸ਼ਰੀਅਤ ਤੋਂ ਹਟ ਕੇ ਤਰੀਕਤ ਦਾ ਸਾਰਾ ਇੱਕੋ ਖਿਆਲ ਹੈ। ਅੱਛਾ ਧਿਆਨ ਯੋਗ ਦਾ ਮੁਰਾਕਬੇ ਦਾ ਨਾ ਮੁਰਸ਼ਿਦ ਦੇ ਯਕੀਨ ਧਿਆਨ ਯੋਗ ਦੇ, ਇਹ ਤਾਂ ਤੁਸੀਂ ਫਰਿਸ਼ਤ ਪੜ੍ਹੋ ਨਾ ਇਹਦੇ ਵਿੱਚ, ਤੇ ਇਹ ਇੱਕੋ ਜਿਹਾ ਔਰ ਤੇ ਕਾਫੀ ਉਨਵਾਨ ਇਹਦੇ ਵਿੱਚ। ਅੱਛਾ ਜੀ ਜੀ। ਦੋ ਹਿੱਸੇ ਮਤਲਬ ਇਹ ਗੀਤਾ ਨੂੰ ਦੋ ਹਿੱਸੇ ਇਹਦੇ ਵਿੱਚ ਜਮ੍ਹਾਂ। ਅੱਛਾ ਤੁਹਾਨੂੰ ਪਤਾ ਤੁਸੀਂ ਇਹ ਜਿਹੜਾ ਗੀਤਾ ਨੂੰ ਉਰਦੂ ਚ ਕਰਕੇ ਜਿਹੜਾ ਕੰਮ ਕੀਤਾ ਇਹ ਕਿੱਡਾ ਵੱਡਾ ਕੰਮ? ਇਹ ਕੀਤਾ ਵੱਡਾ ਕੰਮ ਤਾਂ ਮੈਂ ਨਹੀਂ ਕਹਿ ਸਕਦਾ, ਮਗਰ ਖਿਆਲ ਆਇਆ ਕਿ ਮੈਂ ਇਹ ਕਰ ਲਵਾਂ। ਨਹੀਂ ਉਹ ਤੁਹਾਨੂੰ ਨਹੀਂ ਪਤਾ, ਮੈਂ ਜਿਹੜੀ ਗੱਲ ਕਰ ਰਿਹਾ ਕਿ ਅੱਜ ਦੀ ਜਿਹੜੀ ਇੱਥੇ ਦੀ ਸਾਡੀ ਮਕਾਮੀ ਹਿੰਦੂ ਨਸਲ ਹੈ ਉਹਨਾਂ ਨੂੰ ਸਾਰਿਆਂ ਨੂੰ ਹੁਣ ਹਿੰਦੀ ਤੇ ਨਹੀਂ ਆਉਂਦੀ। ਉਹ ਦੇਵਨਾਗਰੀ ਰਸਮੁਲ ਖਤ ਆ ਜਿਹੜਾ ਸੰਸਕ੍ਰਿਤ ਵਾਲਾ ਉਹ ਤੇ ਨਹੀਂ ਪੜ੍ਹ ਸਕਦੇ। ਨਹੀਂ ਉਹ ਨਹੀਂ ਪੜ੍ਹ ਸਕਦੇ, ਹਿੰਦੀ ਵੀ ਨਹੀਂ ਪੜ੍ਹ ਸਕਦੇ। ਉਹ ਹੁਣ ਇਹ ਸਾਰੀ ਜਦੋਂ ਭਗਵਤ ਗੀਤਾ ਜਿਹੜੀ ਤੁਸੀਂ ਉਰਦੂ ਚ ਕਰ ਦਿੱਤੀ ਆ, ਇਹ ਜਿੰਨੀਆਂ ਨਸਲਾਂ ਪੜ੍ਹਦੀਆਂ ਰਹਿਣਗੀਆਂ ਉਹ ਸਾਰੀਆਂ ਮੁਹੱਬਤ ਰਾਮਦਾਸ ਨੂੰ ਯਾਦ ਕਰਦੀਆਂ ਰਹਿਣਗੀਆਂ। ਉਹ ਵੀ ਇਹ ਕਿ ਤੁਸੀਂ ਇਹ ਸਮਝੋ ਕਿ ਦੋ ਹਿੱਸੇ ਉਨਵਾਨਾਂ ਦੇ, ਹਰ ਉਨਵਾਨ ਦਾ ਜਿਹੜਾ ਜਿਵੇਂ ਕਿਤਾਬ ਦਾ ਉਨਵਾਨ ਹੁੰਦਾ ਨਾ, ਗੀਤਾ ਦਾ 18 ਅਧਿਆਏ ਨੇ, 18 ਪਾਰੇ ਨੇ, ਜਿਵੇਂ ਕਲਾਮ ਪਾਕ ਦੇ 30 ਪਾਰੇ ਨੇ, ਉਹਦੇ ਅਸੀਂ ਕਹਿ ਸਕਦੇ ਹਾਂ ਕਿ ਕਲਾਮ ਪਾਕ ਦੇ 6676 ਆਇਤ ਨੇ, ਇਹਦੇ ਸਿਰਫ 700 ਆਇਤ ਨੇ, 700 ਸ਼ਲੋਕ ਨੇ। ਤੇ ਕਾਫੀ ਜਣੇ ਹੁਣ ਦੇਖੋ ਨਾ ਤੁਸੀਂ ਇਹ ਪੜ੍ਹੋਗੇ ਤੇ ਇਹਨੇ ਤਿੰਨ ਚੀਜ਼ਾਂ ਜਿਹੜੀਆਂ ਨੇ ਨਾ ਉਹ ਦੁਨੀਆ ਵਿੱਚ ਹੈਗੇ ਨੇ। ਯਾਨੀ ਬ੍ਰਹਮ ਨੇ ਖੁਦਾ ਉਹ ਜ਼ਾਤ ਜਿਹੜੀ ਯਕਤਾ ਹੈ ਨਾ, ਉਹ ਜ਼ਾਤ ਇੱਕ ਹੀ ਹੈ। ਜਦੋਂ ਇੱਕ ਤੋਂ ਇਬਾਦਤ ਤੋਂ ਕਸਰਤ ਤੇ ਆਉਂਦੀ ਹੈ ਤੇ ਫਿਰ ਅਨੇਕ ਬਣ ਜਾਂਦੀ ਹੈ। ਕਹਿਣਾ ਉਹਦਾ ਸਾਰਾ ਰੂਪ ਇਬਾਦਤ ਵਜੂਦ ਜਿਵੇਂ ਹੁੰਦਾ ਹੈ। ਤੇ ਜਦੋਂ ਇਹ ਚੀਜ਼ ਪੜ੍ਹੀ ਤੇ ਪਹਿਲੇ ਤੁਸੀਂ ਇਹਦੇ ਵਿੱਚ ਪੜ੍ਹੋਗੇ ਤੇ ਬ੍ਰਹਮ ਨੇ ਖੁਦਾ ਉਹ ਗੀਤਾ ਦੇ ਮੁਤਾਬਕ ਇਹਦੇ ਵਿੱਚ ਦਰਜ ਕੀਤਾ ਹੈ। ਆਤਮਾ ਨੇ ਰੂਹ ਉਹ ਤੋਂ ਗੀਤਾ ਦੇ ਮੁਤਾਬਕ ਇਹਦੇ ਦਰਜ ਕੀਤਾ ਹੈ, ਸ਼ਲੋਕ ਬਾ ਸ਼ਲੋਕ।
मादियत यानी माया यानी मादियत वजूदी दुनिया, तीन चीज़ां हैं और तीन चीज़ां दे बारे च जेह्ड़ी गीता दसदी है साइंस के मुताबिक दसदी है और हर चीज़ अच्छा अच्छा ਹੁਣ ਜਿਹੜੀ ਇਹ ਭਗਵਤ ਗੀਤਾ ਹੈ ਮੈਂ ਜਾ ਕੇ ਪੜਾਂਗਾ ਵੀ ਇਹਦੇ ਵਿੱਚ ਕੀ ਦੱਸਿਆ ਗਿਆ ਕੀ ਲਿਖਿਆ ਗਿਆ ਇਹਦੇ ਵਿੱਚ ਇਨਸਾਨ ਦੇ ਰੂਹ ਦਾ ਜ਼ਿਕਰ ਹੈ ਤੁਸੀਂ ਖਾਜਾ ਦੇ ਮੁਹੰਮਦ ਦੀ ਦਿਲ ਕੀ ਗੀਤਾ ਪੜੋਗੇ ਨਾ ਤੇ ਉਹਦੇ ਵਿੱਚ ਲਿਖਿਆ ਹੈ ਕਿ श्रीमद् भगवत गीता दुनिया की कदीमी रूहानी किताबों में बेनज़ीर अहमियत रखती है। अच्छा तो ये तुसी मुहक्किकीन के नज़र में गीता का मकाम तुसी पढ़ोगे ना तो वो भी सारियां दे असा ख्याल जमा करके वो पूछा तो ये जेडे उनवान है ना ये सारे ये दो हिस्से एदा जिक्र है। अच्छा हाँ अच्छा मुक्ति मार्ग विच तुसी होर किस शय दा जिक्र कीता केदी यानी किताब दा होर भी है घरदारी दा। अच्छा घरदारी दा और ये भी किता है कि हिंदू धर्म में होली क्यों मनाई जाती है दिवाली क्यों मनाई जाती है तो साढ़े मंत्र जेडे वो बिस्मिल्लाह या ये भी असां दर्ज किया है मगर सारी तुसी मजहब दे उत्ते ना ये मजहब दे उत्ते ना ये मजहब दे उत्ते। अच्छा दोवें मजहब ते नहीं वो भी इंसानियत है ये भी इंसानियत। अच्छा गीता किथे नहीं लिखा है कि है हिंदुओं आप ऐसा करना है इंसान तुझे ऐसा करना चाहिए। हुण देखो ना कि हवा से खम अगर तुझे कहे कि हवा से खमसा दे महसूसात ने उन्होंने कंट्रोल करना चाहिए तो हवा से नहीं हो जाए उदा इशारा देता है कि अर्जन जैसे इंसान अपने जैसे कछुआ अपने अंगों को समेट लेता है ना वैसे ही पुरुष यानी इंसान अपने जेरे हवा से खमसा ने उन्होंने अपने समेट ना समेटे मतलब वो महसूसात है सुनना छूना देखना चखना वो समेटे तो ये गीता का जिक्र शुरू तो आखिर तक ये भी दसिया गया है कि खुदा की जात क्या है उदा रूह जड़ा है अंश हिस्सा है और मादियत नाल वजूद बनाया है वो 8 हिस्सा नाल बनाया है और 9वां जड़ा है रूह इहदे विच है यानी 8 हिस्से किहड़े ने कि पृथ्वी जल वायु तेज आकाश यानी मिट्टी पानी आग और हवा ये 5 ठीक है ते जरा मन अकल और खुदी ये 8 हिस्से 9वां इहदे विच रूह है वो इहदे विच तुसीं इहदा ही खुलासा समझो कि 2 हिस्से इहदे विच जमा ने इहदे उनवान तुसीं इहदे उनवान भी पढ़ोगे। अच्छा यानी सारे अच्छा हुण तुहाडी तालीम जिहड़ी है वो सिर्फ प्राइमरी है प्राइमरी है मगर ਤੁਸੀਂ ਏਡਾ ਵੱਡਾ ਦੇਖੋ ਮੁਕਤੀ ਮਾਰਗ ਬੜੀ ਵੱਡੀ ਕਿਤਾਬ ਹੈ ਤੁਸੀਂ ਸ਼੍ਰੀਮਦ ਭਗਵਤ ਗੀਤਾ ਦਾ ਵੀ ਉਰਦੂ ਤਰਜਮਾ ਕਰ ਲਿਆ ਇਹ ਤੁਸੀਂ ਔਖੇ ਨਹੀਂ ਹੋਏ ਕਰਨ ਲੱਗੇ औखा तो इंदा होता है खुद ही को नहीं इकबाल आओ कहने कि मिटा दे अपनी हस्ती को अगर कुछ मर्तबा चाहे तो के दाना खाक में मिलकर गुजार होता है। वाह वाह जी तो मिटाया तो असी है अपने आप को मगर एक तुसी मेरी जो नज़म सुनोगे ये है केड़ी सुनाओ नहीं मैं एक गल करदा ओदा उन्होंने रखा फर्ज उन्होंने रखा ना तो वो असा लिखा है कि तालीम दिलाना तालीम देना और तालीम पाना 3 हस्तियां का जिक्र है वो तो तालीम फर्ज तो है 3 हस्तियां का जिक्र ये है कि तालीम दिलाना केदा फर्ज है वालदैन का तालीम देना केदा फर्ज है उस्तादां का तालीम पाना केदा शागिर्द का अगर ये एक खामी करेगा ना तो तालिब इल्म हासिल नहीं कर सकता वालदैन भेजन में ना स्कूल तो नहीं पा सकता अगर उस्ताद पढ़ावन तो तालिब इल्म नहीं पढ़ सकता तो ये कामयाब को नहीं सारा दार मोदारी तालीम पाना है और असा तालीम पाती है तो वो मुताला किया है वो एक शेर है कि दुनिया के कोई खजीने ने जोड़े वो अरबा खरबा खत्म हो जाते हैं तालीम का एड़ा खजीना है छोटा जा खजीना है तो उन्होंने जितना वधाओ उतनी वधदी जाएगी। वाह अच्छा असा वो वधाया है तो ये आम तुसी ये पढ़ोगे ना मुक्ति मार्ग तो इवें आखोगे कि इन्हां दी PhD की है। अच्छा हाँ अच्छा ये दसो कि तुसी ये अपने हथी लिखी सारी कागजां ते यानी पहले मैं हुण ले आया नहीं पहले दस्ती सारी दस्ती लिखी हुई है। अच्छा पहले कागज ते लिखी ते फिर इहदी कंपोजिंग किहदे कोलों कराई तुसी मेरे संग सुनो ना जी कंप्यूटर ते कंपोजिंग किन्ने कीती मैं कीती है। अच्छा आप कीती तुसी ओदी कमी तो कंपोज मैं कीती एदी कंपोज
ਕੰਪਿਊਟਰ ਤੇ ਕੰਪਿਊਟਰ ਉਹ ਪਿਆ ਨਹੀਂ ਵੈਸੇ ਅੱਛਾ ਹਾਂ ਨਹੀਂ ਪਿਆ ਤੇ ਹੈ ਤੇ ਕਮਾਲ ਹੈ ਵੈਸੇ ਬਾਬਾ ਤੇ ਯਾਨੀ ਪ੍ਰਾਇਮਰੀ अगर ਪਾਸ जो मैं कर सकदा ना ਤੇ ਕੋਈ ਨਹੀਂ ਲਿਖ ਸਕਦਾ ਹਿੰਦੀ ਅਸਮਲ ਖਤ ਉਰਦੂ ਵਿੱਚ ਹਿੰਦੀ ਨਹੀਂ ਲਿਖ ਸਕਦਾ ਕਿ ਉਹਦਾ ਤਲਫਜ਼ ਆਵੇ ਤਾਂ ਸਹੀ ਨਾ ਜਿਵੇਂ ਤਲਫਜ਼ ਇਹਦਾ ਹਿੰਦੀ ਦਾ ਹਾਂਜੀ ਸੰਸਕ੍ਰਿਤ ਦਾ ਹੈ ਅਤੀ ਨਨ ਬਹੁਤ ਜ਼ਿਆਦਾ ਜ਼ਬਰ ਲਿਖੋ ਤੇ ਬਹੁਤ ਜ਼ਿਆਦਾ ਔਰ ਜ਼ੇਰ ਲਿਖੋ ਤੇ ਖਤਮ ਇਵੇਂ ਆਲਮ ਦਾ ਜਿਹੜਾ ਹੈ ਤਲਫਜ਼ ਉਹ ਆਲਮ ਕਹੋ ਤੇ ਪੂਰਾ ਕਾਇਨਾਤ ਪੂਰੀ ਕਾਇਨਾਤ अगर आलिम को तो एक विद्वान ये तरीके ने मुताला कर करके असा इल्म इतना वधाया है कि हैरान हो गए। बड़ी वड्डी गल है जी इन्होंने कंपोजिंग भी खुद की सारी हालांकि बाबा जी प्राइमरी पास इन्होंने लिखी भी खुद कंपोजिंग भी खुद की और फिर खुद तैयार करा के ते लेके आए ते बड़ा खुशी हुई जी देख के। और ऐसे लोग आ जी है ऐसिया शख्सियात आ मैं हैरान हाँ कि अच्छा बिल्कुल एक पिंड दे विच बैठे हुए आ और कोई हुकूमती सरपरस्ती भी नहीं इन्हों की यानी होंगे ना कि एक हुकूमत कोई सरपरस्ती कर रही हो इन्हों लोगों की हुकूमत को वाकई सरपरस्ती करनी चाहिए है बड़ी अहम शख्सियात आ और यकीनन ये लोग जोड़े साढ़े लिए खजाने तो घट नहीं असा फिर जो ये कंपोज तैयार हुई ना तो साढ़े को इतना पैसा नहीं सी कि असा ਇਹਦਾ ਛਾਪਾਖਾਨਾ ਕਰਾਉਂ ਫਿਰ ਅਸਾਂ ਇੱਥੇ ਰੈਸਾਂ ਦੇ ਦੇਰੇ 'ਚ ਅਸਾਂ ਪ੍ਰੋਗਰਾਮ ਕੀਤਾ ਜਿਹਦੇ ਵਿੱਚ ਖਲੀਫਾ ਹਸਪਤਾਲ ਦੇ ਡਾਕਟਰ ਵੀ ਆਏ ਇਮਰਾਨ ਬਸ਼ੀਰ ਸਾਹਿਬ ਹੋਰ ਆਏ ਇੱਕ ਇੰਗਲਿਸ਼ ਅਕੈਡਮੀ ਦੇ ਵੈਦੁਦੀਨ ਸਾਹਿਬ ਰੀਮਰ ਖਾਨ ਦੇ ਹਾਂਜੀ ਤੇ ਫਿਰ ਤੁਸੀਂ ਜਾਣਦੇ ਹੋ ਕਿ ਕਸਤੂਰਾ ਜੀ ਸ਼ਾਦ ਹਾਂਜੀ ਇਹ ਵੀ ਆਏ ਤੇ ਸਿੰਧ ਤੋਂ ਫਿਰ ਉਹਦੇ 'ਚ ਮੈਂ ਜ਼ਿਕਰ ਕੀਤਾ ਤੁਸੀਂ ਐਲਬਮ पे ਆਏ ਉਹਦੇ ਮੈਂ ਜ਼ਿਕਰ ਕੀਤਾ ਕਿ ਮੈਂ ਝੋਲੀ ਚਾਪ ਫੜ ਕੇ ਤੇ ਮੈਂ ਲੱਖ ਰੁਪਏ ਜਮ੍ਹਾਂ ਕੀਤਾ ਹੈ ਤੇ ਤੁਹਾਨੂੰ ਇਸ ਤੇ ਵਿੱਚ ਬੁਲਾਇਆ ਕਿ ਤੁਸੀਂ ਮੇਰੀ ਮਦਦ ਕਰੋ ਨਹੀਂ ਤੇ ਇਹ ਸੰਦੂਕ ਤੇ ਦੀ ਦੋਵੇਂ ਨਹੀਂ ਛਪੀਆਂ ਸੀ 2016 ਚ ਇਹ ਸੰਦੂਕ ਤੇ ਨਜ਼ਰ ਆ ਜਾਏਗੀ ਤੇ ਤੁਸੀਂ ਪੁੱਛੋਗੇ ਤੇ ਦਿਖਾ ਦੇਣਗੇ ਮੇਰੇ ਬੇਟੇ ਜਾਂ ਪੋਤੇ ਮਗਰ ਦੇਣਗੇ ਨਹੀਂ ਤੇ ਉਸ ਲਿਹਾਜ਼ ਨਾਲ ਫਿਰ ਕੁਛ ਜਿਹੜਾ ਮੁਤਹਦਾ ਅਰਬ ਦੇ ਰਿਆਸਤਾਂ ਨੇ ਸਾਡੇ ਮੁਆਮ ਭੇਜੇ ਫਿਰ ਦੋਵੇਂ ਛਪ ਗਈ थे और ये जी ये है ये फिर बड़े साइज थे हाँ जी ये बड़े साइज असा की फिर फिक्शन हाउस भेजी असा फिर उन्होंने कहा भी असा मैं छाप देवांगे तो फिर वो ये कंप्यूटर तो नहीं की उन्होंने फिर कहा भी अगर तुसी जड़ा साड़ा किता है अपना ਜਿਹੜੇ ਕਰਦੇ ਨੇ ਡਿਜ਼ਾਈਨਿੰਗ ਹਾਂਜੀ ਉਹਨਾਂ ਨੇ ਕਰਕੇ ਤੇ ਉਹਨਾਂ ਨੇ ਕਿਹਾ ਵੀ ਮੇਰਾ ਫੋਟੋ ਭੇਜਿਆ ਉਹਨਾਂ ਨੇ ਕਿ 90 ਸਾਲ ਦੀ ਉਮਰ ਹੈ ਉਹ ਖਾਹਿਸ਼ ਕਰਦੇ ਨੇ ਕਿ ਮੇਰੀਆਂ ਕਿਤਾਬਾਂ ਇਹ ਸ਼੍ਰੀ ਗੀਤਾ ਮੁਕਤੀ ਮਾਰਗ ਛਪ ਗਈ ਹੈ ਤੇ ਇਹ ਛਪੇ ਤੇ ਫਿਰ ਉਹਨਾਂ ਨੇ ਆਖਿਆ ਵੀ ਅਗਰ ਤੁਸੀਂ ਕਿਸੇ ਕੋਲ ਛੋਟਾ ਸਾਈਜ਼ ਬਣਾ ਕੇ ਦਿਓ ਨਾ ਅਸੀਂ ਛਾਪ ਦੇਵਾਂਗੇ ਫਿਰ ਉਹਨੇ ਜਿਹੜਾ ਇਥੋਂ ਪੁਰਸ਼ੋਤਮ 54 ਪੀਆ ਅੱਛਾ ਨਹੀਂ ਤੇ ਤੁਸੀਂ ਵੱਡਾ ਸਾਈਜ਼ ਛਪਾਉਣਾ ਚਾਹ ਰਹੇ ਸੀ नहीं वैड वोडा कंपोज ਜਿਹੜੇ ਇਹਦੇ ਜਾਣਨ ਵਾਲੇ ਨੇ ਸੁਰਜੀਤਾ ਨੂੰ ਉਹਨਾਂ ਨੂੰ ਦਿੱਤਾ ਕਿ ਦੇਖੋ ਕਿ ਅਸਾਂ ਤਰਜਮਾ ਸਹੀ ਕੀਤਾ ਜਾਂ ਨਹੀਂ 40 ਕੀਤੀਆਂ ਫਿਰ ਇਹ ਉਤੋਂ ਛਪ ਕੇ ਆਈ ਲਾਹੌਰ ਅੱਛਾ ਤੁਹਾਨੂੰ ਇਹਦੇ ਉੱਤੇ ਕੋਈ ਪ੍ਰਾਈਜ਼ ਵੀ ਮਿਲਿਆ ਹਕੂਮਤ ਵੱਲੋਂ ਕੋਈ ਇਨਾਮ ਮਿਲਿਆ ਨਹੀਂ ਹਕੂਮਤ ਦੇ ਇਨਾਮ ਨਹੀਂ ਮਿਲਿਆ ਪਰ ਝੋਲੀ ਅਸਾਂ ਪਕੜ ਕੇ ਤੇ ਛਪਵਾਈਆਂ ਨੇ ਛਪਵਾ ਲਈਆਂ ਨਾ ਹਕੂਮਤ ਦੇ ਨਾਲ ਛਪ ਗਈਆਂ ਯਾਨੀ ਹਕੂਮਤ ਨੇ ਕੋਈ ਤੁਹਾਡੀ ਇਹਦੇ ਉੱਤੇ ਇਸ ਤੋਂ ਬਾਅਦ ਇਹਨੂੰ ਕੋਈ ਅਕਸਰ ਦੇਖੋ ਨਾ ਹੁੰਦੇ ਆ ਅਕਾਦਮੀ ਅਦਬੀਆਤ ਵੀ ਦਿੰਦੀ ਆ ਰਾਈਟਰ ਗਿਲਡ ਵਾਲੇ ਵੀ ਆ ਤੇ ਹੋਰ ਵੀ ਇਦਾਰੇ ਆ ਪਲਾਕ ਵੀ ਆ ਕਈ ਆ ਜਿਹੜੇ ਕਿਤਾਬਾਂ ਦੇ ਉੱਤੇ ਅਵਾਰਡ ਦਿੰਦੇ ਆ ਤੇ ਮੁਹੱਬਤ ਰਾਮਦਾਸ ਜੀ ਨੂੰ ਹਾਲਾਂਕਿ ਏਡਾ ਵੱਡਾ ਇਹਨਾਂ ਦਾ ਕੰਮ ਸੀ ਜਿਹਦੇ ਉੱਤੇ ਮਿਲਣਾ ਚਾਹੀਦਾ ਸੀ ਔਰ ਨਹੀਂ ਮਿਲਿਆ ਇੰਟਰਫੇਥ ਹਾਰਮੋਨੀ ਵੱਲੋਂ ਵੀ ਨਹੀਂ ਮਿਲਿਆ ਤੇ ਇਹ ਇਹਦੇ ਉੱਤੇ ਕੁਛ ਨਾ ਕੁਛ ਬਹਰਹਾਲ ਹੋਣਾ ਚਾਹੀਦਾ ਸੀ ਤੇ ਬਹਰਹਾਲ ਜੀ ਬੜਾ ਅੱਛਾ ਲੱਗਿਆ ਤੁਹਾਡੇ ਨਾਲ ਮਿਲ ਕੇ ਤੇ ਇਹ ਤੇ ਜਿਹੜਾ ਹੁਣ ਆਵੇਗਾ ਨਾ 23 ਅਪ੍ਰੈਲ ਉਹਦਾ ਆਲਮੀ ਦਿਨ ਹੁੰਦਾ ਨਾ ਕਿਤਾਬਾਂ ਦਾ ਤੇ ਉਹਦੇ ਵਿੱਚ ਇਹ ਲਾਇਬ੍ਰੇਰੀ ਚ ਤੁਸੀਂ ਪੜ੍ਹਿਆ ਹੋਵੇਗਾ ਕਿ ਉਹਨਾਂ ਨੂੰ ਅਸਾਂ ਇਹ ਨਹੀਂ ਕਿ ਸਾਨੂੰ ਮਿਲੇ ਅਵਾਰਡ ਮਗਰ ਜਿਹੜੇ ਖਾਨਪੁਰ ਦੇ ਨੇ ਮੁਜਾਹਿਦ ਜਤੋ ਸਾਹਿਬ ਜਾਂ ਮਿਰਜ਼ਾ ਹਬੀਬ ਸਾਹਿਬ ਉਹਨਾਂ ਨੂੰ ਕਿਤਾਬਾਂ ਦਿੱਤੀਆਂ ਮੁਫਤੀ ਮਹਾਰਾਜ ਤੁਸੀਂ ਇਹ ਭੇਜੋ ਔਰ ਇਹ ਸੂਫੀਜ਼ਮ ਤੇ ਲਿਖੀ ਹੋਈ ਕਿਸੇ ਸ਼ਰੀਅਤ ਦੇ ਨਹੀਂ ਕਿਤੇ ਸਭ ਇਨਸਾਨੀਅਤ ਤੇ ਫਿਰ ਉਹਨਾਂ ਨੇ ਕਿਤਾਬਾਂ ਦਿੱਤੀਆਂ ਉਹਨਾਂ ਨੇ ਪੂਰੇ ਜ਼ਿਲ੍ਹੇ ਦਾ ਸਰਵੇ ਕੀਤਾ ਕਿਤਾਬਾਂ ਪੜ੍ਹਨ ਆਇਆ ਤੁਸੀਂ ਦੇਖਿਆ ਕਿ 35 ਮੁਸਲਮਾਨ ਨੂੰ ਅਸਾਂ ਅਵਾਰਡ ਦਿੱਤੇ
ਤੇ ਸਾਡਾ ਐਲਾਨ ਕੀਤਾ ਤੇ ਫਿਰ ਉਹਨਾਂ ਨੇ ਆਖਿਆ ਵੀ 34 ਦੇ ਵਿੱਚ ਮੁਸਲਮ ਨੇ ਤੇ ਇੱਕ ਹਿੰਦੂਇਜ਼ਮ ਨਾਲ ਚੱਲ ਗਿਆ। ਤੁਸੀਂ ਇਹ ਨਾ ਖਿਆਲ ਕਰੋ ਕਿਉਂ ਲਿਖਿਆ, ਇਹਨਾਂ ਨੇ ਤਸawwuf ਤੇ ਕਿਤਾਬ ਲਿਖੀ, ਸ਼ਰੀਅਤ ਹਟ ਕੇ ਤਰੀਕਾ। ਚਲੋ ਚਲੋ ਠੀਕ ਹੋ ਗਿਆ ਜੀ। ਜੀ।